दर्शकों ब्रेक तो बाद तुहाडा सब दा भरपूर स्वागत है। सो हुण आपां दूसरे अहम इशू बारे गलबात करन जा रहे हैं। वो ये है कि अज अमरीका दियां जो 20 दे लगभग जथेबंदियां दे नुमाइंदियां ने अमरीकन स्टेट डिपार्टमेंट के नुमाइंदियां नाल टैली कॉन्फ्रेंस की है एंड उन्होंने सिखां दे जो दरपेश मामले ने उन्हां बारे भी विचार चर्चा की है। सो इस बारे आपां गलबात करन जा रहे हैं। सो असीं चाहांगे कि तुसीं साडे नाल इसे तरह ही बने रहना। देखण सुनने तुहाडा सब दा बहुत बहुत शुक्रिया जी। डॉक्टर साहब की कहना चाहोगे? देखो अज साडी एक बड़ी अहम टैली कॉन्फ्रेंस अमरीका दे स्टेट डिपार्टमेंट दे नुमाइंदियां नाल हुई जी। इस गल का ध्यान रहा कि जिस नूं साडे मुल्कां दे विच और ईवन यूरोप इंग्लैंड या कैनेडा च भी फॉरेन अफेयर्स कहा जाता है या विदेश मंत्राला कहा जाता है ਜਾਂ ਸਾਡੇ पाकिस्तान च खारजा मंत्री कहा जाता है एक्सटर्नल अफेयर्स मिनिस्ट्री इत्थे इस महकमे नूं स्टेट डिपार्टमेंट कहा जाता है और जिहड़ा इस दा वजीर हुंदा जिहड़ा हाईएस्ट हुंदा है उहनूं सैकटरी ऑफ स्टेट कहंदे ने। इस तरह डिफेंस दे विच सैकटरी ऑफ डिफेंस हुंदा है और बाकी भी महकमिਆਂ नूं सैकटरी साडीਆਂ नज़रां 'ਚ ਤਾਂ बहुत वारी ਉਹੀ ਹੁੰਦਾ ਜਿਹੜਾ नोट्स लै ਰਿਹਾ पर ਇੱਥੇ ਜਿਹੜਾ ਉਹਦੇ ਲਈ ਲਫ਼ਜ਼ ਸੈਕਟਰੀ ਆਫ ਸਟੇਟ ਹੈ ਔਰ ਫਿਰ ਜਿਹੜਾ ਸਟੇਟ ਡਿਪਾਰਟਮੈਂਟ ਜਾਂ ਫੋਰਨ ਅਫੇਅਰਸ ਹੈ ਇਹਨਾਂ ਦੇ ਦੁਨੀਆ ਦੇ ਹਰ ਖਿੱਤੇ ਦੇ ਵਿੱਚ ਜਿਹੜਾ ਇਹਨਾਂ ਨੇ ਉੱਥੋਂ ਦੀ ਜਿਹੜੀ ਨੀਤੀ ਬਣਾਣੀ ਹੈ ਜਾਂ ਉੱਥੋਂ ਇਨਪੁਟ ਜਾਂ ਉੱਥੇ ਇਨਫਲੂਐਂਸ ਕਰਨਾ ਹੈ ਨੀਤੀ ਨੂੰ ਉਹਦੇ ਲਈ ਇਹਨਾਂ ਦੇ ਡੈਸਕ ਬਣੇ ਹੁੰਦੇ ਨੇ। ਜਿਵੇਂ ਸਾਊਥ ਏਸ਼ੀਆ ਇੱਕ ਉਹਦੇ ਚ ਅਸਿਸਟੈਂਟ ਸੈਕਟਰੀ ਆਫ ਸਟੇਟ ਨੇ ਅੱਗੋਂ ਇੱਕ ਨੁਮਾਇੰਦਾ ਬਣਾਇਆ ਹੁੰਦਾ ਪਰ ਉਹਨਾਂ ਦਾ ਇੰਡੀਆ ਡੈਸਕ ਹੈ, ਪਾਕਿਸਤਾਨ ਡੈਸਕ ਹੈ, ਅਫਗਾਨਿਸਤਾਨ ਡੈਸਕ ਹੈ। ਇਸੇ ਤਰ੍ਹਾਂ ਸੈਂਟਰਲ ਏਸ਼ੀਆ ਔਰ ਦੁਨੀਆ ਦੇ ਬਾਕੀ ਖਿੱਤਿਆਂ 'ਚ ਨੇ ਔਰ ਇਹ ਜਿਹੜੇ ਨੇ ਇਹਨਾਂ ਦੇ ਫਿਰ ਅੱਗੋਂ ਕਿਉਂਕਿ ਸਟੇਟ ਡਿਪਾਰਟਮੈਂਟ ਦਾ ਰਿਲੀਜੀਅਸ ਫਰੀडम ਦਾ ਮਹਿਕਮਾ ਅਲੱਗ ਹੈ ਜਿਹੜਾ ਦੁਨੀਆ ਦੇ ਵਿੱਚ ਰਿਲੀਜੀਅਸ ਫਰੀडम ਦਾ ਕੀ ਹਾਲ ਹੈ ਉਸ ਬਾਰੇ ਆਪਣੀਆਂ ਐਨੂਅਲ ਰਿਪੋਰਟਸ ਦਿੰਦਾ ਹੈ ਔਰ ਇਸੇ ਤਰ੍ਹਾਂ ਬਾਕੀ ਹਿਊਮਨ ਰਾਈਟਸ ਦੇ ਉੱਤੇ ਰਿਲੀਜੀਅਸ ਵਾਲੇ ਐਕਸਕਲੂਸਿਵ ਰਿਲੀਜੀਅਸ ਤੇ ਹੁੰਦੇ ਨੇ। ਇੱਕ ਓਵਰਆਲ ਸਟੇਟ ਆਫ ਹਿਊਮਨ ਰਾਈਟਸ ਕੀ ਆ ਜਦੋਂ ਅਸੀਂ ਹਿਊਮਨ ਰਾਈਟ ਕਹਿੰਦੇ ਹਾਂ ਇਹ ਸਿਰਫ ਫਰੀडम ਆਫ ਐਕਸਪ੍ਰੈਸ਼ਨ ਜਾਂ ਪਰਸੀਕਿਊਸ਼ਨ ਤੱਕ ਹੀ ਨਹੀਂ ਹੁੰਦਾ ਇਹਦੇ 'ਚ ਤੁਹਾਡੇ ਇਕਨੋਮਿਕਲ ਰਾਈਟ ਨੇ, ਕਲਚਰਲ ਰਾਈਟ ਨੇ, ਸੋਸ਼ਲ ਰਾਈਟ ਨੇ, ਇਹ ਸਾਰੇ ਹੁੰਦੇ ਨੇ। ਔਰ ਅਸੀਂ ਪਿਛਲੇ ਲਗਭਗ 30 ਸਾਲ ਤੋਂ ਹੀ ਵਾਸ਼ਿੰਗਟਨ ਡੀਸੀ 'ਚ 18 ਸਾਲ ਅਸੀਂ ਆਪਰੇਟ ਕਰਦੇ ਰਹੇ। ਸਾਲ ਦੇ ਵਿੱਚ ਇੱਕ ਵਾਰ ਜਾਂ ਦੋ ਵਾਰ ਸਾਡੀ ਕੋਸ਼ਿਸ਼ ਰਹੀ ਕਿ ਅਸੀਂ ਇੱਕ ਡੈਲੀਗੇਸ਼ਨ ਦੇ ਨਾਲ ਸਟੇਟ ਡਿਪਾਰਟਮੈਂਟ ਦੇ ਇਹਨਾਂ ਸਾਰੇ ਡੈਸਕਸ ਨੂੰ ਬਰੀਫਿੰਗ ਵੀ ਦਿੰਦੇ ਰਹੇ ਵੀ ਉੱਥੇ ਕੀ ਹਾਲਤ ਹੈ ਔਰ ਉਹ ਕਈ ਵਾਰ ਜਿਹੜੀਆਂ ਇਹਨਾਂ ਦੀਆਂ ਐਨੂਅਲ ਰਿਪੋਰਟਸ ਹੁੰਦੀਆਂ ਉਹਦੇ 'ਚ ਇੱਕ ਦੋ ਲਾਈਨਾਂ ਸ਼ੋ ਅਪ ਹੋ ਜਾਂਦੀਆਂ ਪਰ ਇਹ ਵੀ ਹੁੰਦਾ ਹੈ ਕਿ ਤੁਸੀਂ ਉਹਨਾਂ ਨੂੰ ਇਨਫੋਰਮ ਰੱਖ ਰਹੇ ਹੋ ਕਿ ਭਾਈ ਖਾਸ ਤੌਰ ਤੇ ਭਾਰਤ ਦੇ ਹਵਾਲੇ ਨਾਲ ਵੀ ਉੱਥੇ ਕੀ ਚੱਲ ਰਿਹਾ। ਹੁਣ ਕਿਉਂਕਿ ਕੋਵਿਡ-19 ਕਰਕੇ ਪਿਛਲੇ ਆਲਮੋਸਟ ਸਿੰਸ ਮਾਰਚ ਸਭ ਕੁਛ ਹੀ ਵਰਚੁਅਲ ਹੋ ਗਿਆ ਜਾਂ ਦੂਜਾ ਮੀਟਿੰਗਸ ਜਿਹੜੀਆਂ ਨੇ ਉਹ ਉੱਥੇ ਹੁੰਦੀਆਂ ਨਹੀਂ ਨੇ ਜਾਂ ਬਹੁਤ ਰੇਅਰ ਨੇ ਔਰ ਦੂਸਰਾ ਭਾਰਤ ਦੇ ਵਿੱਚ ਵੀ ਕੋਵਿਡ-19 ਦੀ ਆੜ ਦੇ ਵਿੱਚ ਜਿਸ ਕਿਸਮ ਦੀ ਇੱਕ ਜ਼ੁਲਮ ਦੀ ਚੱਕੀ ਉੱਥੇ ਉਹਨਾਂ ਨੇ ਕਮਾਈ ਹੋਈ ਹੈ 1897 ਦੇ ਪੈਂਡੇਮਿਕ ਐਕਟ ਜਿਹੜੇ ਸੀ ਪਲੇਗ ਐਕਟ ਜਿਹਨੂੰ ਕਹਿੰਦੇ ਸੀ ਉਹ ਵੀ ਇੰਪਲੀਮੈਂਟ ਹੋ ਰਹੇ ਨੇ। UAPA ਵਰਗੇ ਜਿਹੜੇ ਉਹਨਾਂ ਨੇ ਜਿਹੜਾ ਅਨਲਾਫੁਲ ਐਕਟੀਵਿਟੀਜ਼ ਐਕਟ ਦੇ ਥੱਲੇ ਉਹਨਾਂ ਨੇ ਕਿਸ ਕਿਸਮ ਦੇ ਕੇਸ ਪੰਜਾਬ ਦੇ ਸਿੱਖ ਨੌਜਵਾਨਾਂ ਤੇ ਕਸ਼ਮੀਰ ਦੇ ਵਿੱਚ ਕੀ ਚੱਲ ਰਿਹਾ ਹੈ ਬਾਕੀ ਮਾਈਨੋਰਿਟੀਜ਼ ਨਾਲ ਕੀ ਚੱਲ ਰਿਹਾ ਸੋ ਇਹ ਸਾਰੇ ਇਸ਼ੂ ਸੀ ਜਿਹੜੇ ਅਸੀਂ ਡੈਲੀਬਰੇਟ ਕਰ ਰਹੇ ਸੀ ਆਪਸੀ ਅੱਡ-ਅੱਡ ਜਥੇਬੰਦੀਆਂ ਦੇ ਨਾਲ। ਔਰ ਚੰਗੀ ਗੱਲ ਹੈ ਕਿ 2015 ਦੇ ਸਰਬੱਤ ਖਾਲਸਾ ਨੇ ਜਿਹੜਾ ਵਰਲਡ ਸਿੱਖ ਪਾਰਲੀਮੈਂਟ ਦਾ ਕਾਨਸੈਪਟ ਦਿੱਤਾ ਹੈ ਕਿ ਭਾਈ ਸਿੱਖਾਂ ਦੀ ਇੱਕ ਅੰਬਰੇਲਾ ਬਾਡੀ ਦੁਨੀਆ ਦੇ ਵਿੱਚ ਹੋਏ ਜਿਹੜੀ ਸਿੱਖਾਂ ਦੇ ਅੱਡ-ਅੱਡ ਸ਼ੋਬਿਆਂ ਦੇ ਵਿੱਚ ਜਿਹੜੇ ਮਸਲੇ ਨੇ ਉਹਨਾਂ ਨੂੰ ਇੰਟਰਨੈਸ਼ਨਲੀ ਉਠਾਏ ਔਰ ਉਹ ਤੁਹਾਡੀ ਇੱਕ ਆਲ ਪਾਵਰਫੁਲ ਬਾਡੀ ਜਿਹੜੀ ਕੱਲ ਨੂੰ ਜਦੋਂ ਦੁਨੀਆ ਦੇ ਵਿੱਚ ਸਾਡੇ ਮੁਲਕ ਦੀ ਗੱਲ ਅੱਗੇ ਤੁਰਦੀ ਹੈ ਤੇ ਰਿਪਰੈਜ਼ੈਂਟੇਟਿਵ ਬਾਡੀ ਹੋਏਗੀ ਜਿਹੜੀ ਉਸ ਬਿਹਾਫ ਤੇ ਉਹਨਾਂ ਦੇ ਨਾਲ ਗੱਲ ਕਰ ਸਕਦੀ ਹੈ। ਸੋ ਇਸ ਦੇ ਉੱਤੇ ਪਿਛਲੇ 2-3 ਸਾਲ 'ਚ ਚੰਗਾ ਕੰਮ ਹੋਇਆ। ਉਹਨਾਂ ਦੇ ਸੈਸ਼ਨ ਨਿਊਯਾਰਕ 'ਚ ਵੀ ਵਰਲਡ ਪਾਰਲੀਮੈਂਟ ਦਾ ਹੋਇਆ, ਲੰਡਨ 'ਚ ਹੋਇਆ, ਫਰਾਂਸ 'ਚ ਹੋਇਆ ਔਰ ਇਸ ਵੇਲੇ ਵਰਲਡ ਸਿੱਖ ਪਾਰਲੀਮੈਂਟ ਇੱਕ ਜਿਹੜਾ ਉਸ ਪਾਸੇ ਵੱਲ ਜਾ ਰਹੀ ਹੈ ਜਿੱਥੇ ਆਲ ਰਿਪਰੈਜ਼ੈਂਟੇਟਿਵ ਕਰੈਕਟਰ ਹੋਏ। ਇਹ ਕੋਈ ਇੱਕ ਹੋਰ ਆਰਗੇਨਾਈਜੇਸ਼ਨ ਨਹੀਂ ਹੈ ਜਿਵੇਂ ਕੁਝ ਸਾਡੀਆਂ ਫੈਲੋ ਆਰਗੇਨਾਈਜ਼ੇਸ਼ਨ, ਇਹ ਇੱਕ ਛਾਤਾ ਹੈ, ਛਤਰੀ ਹੈ ਜਿਸ ਨੂੰ ਸਰਬੱਤ ਖਾਲਸਾ ਦੀ ਅਪਰੂਵਲ ਹੈ, ਅਕਾਲ ਤਖਤ ਤੋਂ ਜ਼ਾਹਰ ਹੈ ਕਿ ਵੀ ਜਥੇਦਾਰ ਜਗਤਾਰ ਸਿੰਘ ਹਵਾਰਾ ਜਿਹੜੇ ਤਿਹਾੜ ਜੇਲ੍ਹ 'ਚ ਨੇ ਉਹ ਉਸੇ ਹੀ ਸਰਬੱਤ ਖਾਲਸਾ ਨੇ ਉਹਨਾਂ ਨੂੰ ਜਥੇਦਾਰ ਬਣਾਇਆ। ਸੋ ਅੱਜ ਦੀ ਜਿਹੜੀ ਮੀਟਿੰਗ ਸਟੇਟ ਡਿਪਾਰਟਮੈਂਟ ਦੇ ਨਾਲ ਹੋਈ ਉਹਦੇ 'ਚ ਸਟੇਟ ਡਿਪਾਰਟਮੈਂਟ ਦੀ ਆਪਣੀ ਜਿਹੜੀ ਰਿਪਰੈਜ਼ੈਂਟੇਸ਼ਨ ਹੈ ਉਹ
ਜੀ ਇੰਡੀਆ ਡੈਸਕ, ਪਾਕਿਸਤਾਨ ਡੈਸਕ ਔਰ ਅਫਗਾਨਿਸਤਾਨ ਡੈਸਕ, ਉਹਨਾਂ ਦੇ ਜਿਹੜੇ ਨੁਮਾਇੰਦੇ ਨੇ, ਜਿਹੜੇ ਡੈਸਕ ਇੰਚਾਰਜ ਨੇ, ਉਹ ਲਾਈਨ ਦੇ ਉੱਤੇ ਸੀ। ਜੀ ਔਰ ਲਗਭਗ 20 ਸਿੱਖ ਆਰਗੇਨਾਈਜੇਸ਼ਨਸ ਦੇ ਨੁਮਾਇੰਦੇ ਅਮਰੀਕਾ ਭਰ ਚੋਂ ਵੀ, ਔਰ ਇਸ ਗੱਲ ਨੂੰ ਧਿਆਨ 'ਚ ਰੱਖਦੇ ਆ ਕਿ ਜਿਹੜਾ UAPA ਇਹਨਾਂ ਨੇ ਅਨਲਾਫੁਲ ਐਕਟੀਵਿਟੀਜ਼ ਐਂਡ ਪ੍ਰੀਵੈਂਸ਼ਨ ਐਕਟ ਦੇ ਥੱਲੇ ਸੈਂਕੜਿਆਂ ਸਿੱਖ ਨੌਜਵਾਨ ਚੁੱਕੇ ਨੇ, ਇਕੱਲੇ ਪੰਜਾਬ 'ਚੋਂ ਨਹੀਂ, ਹੁਣ ਜੰਮੂ ਕਸ਼ਮੀਰ 'ਚ ਵੀ ਫੜੋਫੜੀ ਚੱਲ ਰਹੀ ਹੈ, ਉੱਤਰਾਖੰਡ, ਹਰਿਆਣਾ, ਔਰ ਉਹਨੇ ਜਸਪਾਲ ਸਿੰਘ ਮੰਝਪੁਰ ਐਡਵੋਕੇਟ ਜਿਹੜੇ ਉਹਨਾਂ ਦੇ ਬਹੁਤ ਸਾਰੇ ਕੇਸਾਂ ਦੀ ਪੈਰਵਾਈ ਕਰਦੇ ਨੇ, ਸੋ ਉਹਨਾਂ ਨੂੰ ਵੀ ਅਸੀਂ ਲਾਈਨ ਦੇ ਉੱਤੇ ਲਿਆ। ਔਰ ਇਹਨੂੰ ਕੋਆਰਡੀਨੇਟ ਜਿਹੜਾ ਜ਼ਾਹਰ ਹੈ ਕਿ ਭਾਈ ਹਿੰਮਤ ਸਿੰਘ ਜਿਹੜੇ ਕੋਆਰਡੀਨੇਟਰ ਨੇ ਜਿਹੜੇ ਇਸ ਵਰਲਡ ਸਿੱਖ ਪਾਰਲੀਮੈਂਟ ਦੇ ਵੀ, ਉਹੀ ਮੇਨ ਸੀ। ਹਾਲਾਂਕਿ ਇਸ ਸਾਰੇ ਦੇ ਵਿੱਚ ਜਿਹੜੀਆਂ ਜਥੇਬੰਦੀਆਂ, ਨੁਮਾਇੰਦੇ, ਉਹਨਾਂ ਦੇ ਵਿੱਚ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ, ਫਰੈਂਡਸ ਆਫ ਸਿੱਖ ਕਾਕਸ ਦੇ ਥੱਲੇ ਹਰਪ੍ਰੀਤ ਸਿੰਘ ਸੰਧੂ ਜਿਹੜੇ ਉਹਦੀ ਨੁਮਾਇੰਦਗੀ ਕਰਦੇ ਨੇ, ਇਸ ਤਰ੍ਹਾਂ ਸਿੱਖ ਚੈਂਬਰ ਆਫ ਕਮਰਸ ਦੇ ਯਾਦਵਿੰਦਰ ਸਿੰਘ, ਯੂਨਾਈਟਿਡ ਸਿੱਖਸ ਦੇ ਬਿਹਾਫ ਦੇ ਉੱਤੇ ਗੁਰਵਿੰਦਰ ਸਿੰਘ ਡਾਲਸ ਤੋਂ ਜਿਹੜੇ ਅਫਗਾਨ ਸਿੱਖਾਂ ਦੇ ਮੁੱਦੇ ਦੇ ਉੱਤੇ ਗੱਲਬਾਤ ਕਰਦੇ ਨੇ, ਔਰ ਮੈਂ ਵੀ ਰਿਪਰੈਜ਼ੈਂਟ ਕੀਤਾ ਵੌਇਸਿਸ ਫਾਰ ਫਰੀडम ਨੂੰ, ਸਿੱਖ ਯੂਥ ਆਫ ਅਮਰੀਕਾ ਨੂੰ, ਡਾਕਟਰ ਰਣਜੀਤ ਸਿੰਘ, ਔਰ ਇਸ ਤਰੀਕੇ ਦੇ ਨਾਲ ਆਲਮੋਸਟ 20 ਦੇ ਕਰੀਬ ਨੁਮਾਇੰਦੇ ਜਿਹੜੇ ਨੇ ਪੰਥਕ ਸਿੱਖ ਸੁਸਾਇਟੀ ਉਸ ਦਾ ਹਿੱਸਾ ਸੀ, ਔਰ ਵਰਲਡ ਸਿੱਖ ਪਾਰਲੀਮੈਂਟ ਦੇ ਜਿਹੜੀਆਂ NGO ਹਿਊਮਨ ਰਾਈਟਸ, ਸਵਰਨਜੀਤ ਸਿੰਘ ਕਨੈਟੀਕਟ ਤੋਂ, ਜਿਨ੍ਹਾਂ ਨੇ ਉਹਦੀ ਓਪਨਿੰਗ ਆਪਣੀ ਬਰੀਫਿੰਗ ਦੇ ਨਾਲ ਕੀਤੀ, ਔਰ ਇਸ ਨੂੰ ਜਿਹੜਾ ਕੰਡਕਟ ਕਰ ਰਹੇ ਸੀ ਹਰਦਿਆਲ ਸਿੰਘ, ਔਰ ਬਾਕੀ ਜਿਵੇਂ ਮੈਂ ਦੱਸਿਆ ਕਿ ਵੀ ਟੈਲੀ ਕਾਨਫਰੰਸ ਸੀ, ਔਰ ਬਾਕੀ ਜਿਹੜੇ ਚਾਰੋਂ ਹੀ ਡੈਸਕਸ ਤੇ ਇੰਚਾਰਜ ਜਿਹੜੇ ਨੇ ਉਹ ਲਾਈਨ ਤੇ ਸੀ। ਲਗਭਗ 1 ਘੰਟੇ ਦੀ ਇਹ ਗੁਫ਼ਤਗੂ ਸੀ ਜਿਸ 'ਚ ਹਰ ਇੱਕ ਨੇ ਆਪਣੀ ਪ੍ਰੈਜੈਂਟੇਸ਼ਨ ਦਿੱਤੀ, ਪਹਿਲਾਂ ਡਿਸਕਸ ਸੀ ਕਿ ਕਿਹੜੇ ਟੌਪਿਕ ਚੁਣਨੇ ਨੇ। ਸੋ ਉਹਦੇ 'ਚ ਬੇਸ਼ੱਕ ਵਾਈਡ ਰੇਂਜ ਦੇ ਵਿੱਚ ਅਫਗਾਨ ਸਿੱਖਾਂ ਦਾ ਮਸਲਾ, ਗਵਾਂਢੀ ਦੇਸ਼ ਪਾਕਿਸਤਾਨ ਦੇ ਵਿੱਚ ਕਰਤਾਰਪੁਰ ਸਾਹਿਬ ਕੋਰੀਡੋਰ ਔਰ ਉੱਥੇ ਸਿੱਖਾਂ ਦੇ ਨਾਲ ਕੀ ਹੈ, ਔਰ ਮੇਨ ਫੋਕਸ ਜਿਹੜਾ ਉਹ ਭਾਰਤ ਸੀ ਕਿ ਵੀ ਉੱਥੇ ਕੀ ਚੱਲ ਰਿਹਾ ਹੈ, ਮੋਦੀ ਦੇ ਐਡਮਿਨਿਸਟ੍ਰੇਸ਼ਨ ਦੇ ਥੱਲੇ ਕੀ ਹੈ। ਔਰ ਮੈਂ ਆਪਣੀ ਪ੍ਰੈਜੈਂਟੇਸ਼ਨ 'ਚ ਜਿਸ ਨੂੰ ਮੈਂ ਉਹ ਐਂਡ ਜਿਹੜਾ ਇਸ ਮੌਕੇ ਤੇ ਮੈਮੋਰੈਂਡਮ ਵੀ ਉਹਨਾਂ ਨੂੰ ਪ੍ਰੈਜ਼ੈਂਟ ਕੀਤਾ ਗਿਆ, ਔਰ ਉਸ ਦੀਆਂ ਫਾਈਨਲ ਰਿਕਮੈਂਡੇਸ਼ਨ ਮੈਂ ਗੱਲ ਕਰਾਂਗਾ, ਪਰ ਹਰ ਇੱਕ ਨੇ ਉਸ ਸਿਚੁਏਸ਼ਨ ਨੂੰ ਆਰਟੀਕੂਲੇਟ ਕੀਤਾ ਕਿ ਕਿਵੇਂ 50 ਤੋਂ ਜ਼ਿਆਦਾ ਕਾਂਗਰਸਮੈਨ ਜਿਹੜੇ ਸਿੱਖ ਕਾਕਸ ਦਾ ਹਿੱਸਾ ਨੇ, ਉਹਨਾਂ ਨੇ ਕਿਵੇਂ ਬਰੀਫਿੰਗਸ ਟਾਈਮ ਟੂ ਟਾਈਮ ਕੀਤੀਆਂ ਨੇ ਇਸ ਮੁੱਦੇ ਤੇ, ਔਰ ਉੱਥੇ ਹੋ ਕੀ ਰਿਹਾ, ਚੱਲ ਕੀ ਰਿਹਾ, ਕਿਵੇਂ ਰੈਫਰੈਂਡਮ 2020 ਦੀ ਆੜ ਦੇ ਵਿੱਚ ਜਿਹੜੀ ਫਰੀडम ਆਫ ਐਕਸਪ੍ਰੈਸ਼ਨ ਹੈ ਉਹਨੂੰ ਕੁਚਲਿਆ ਜਾ ਰਿਹਾ ਹੈ, ਸਿੱਖ ਨੌਜਵਾਨਾਂ ਨੂੰ ਝੂਠੇ ਕੇਸਾਂ ਦੇ ਵਿੱਚ ਫਸਾਇਆ ਜਾ ਰਿਹਾ ਹੈ। ਔਰ ਮੈਂ ਤਾਂ ਥੋੜਾ ਜਿਹਾ ਇਸ ਦੇ ਵਿੱਚ ਆਪਣੀ ਬਲੰਟ ਲਾਈਨ ਹੀ ਰੱਖੀ, ਮੈਂ ਕਿਹਾ ਜੀ 25-30 ਸਾਲ ਹੋ ਗਏ ਨੇ, ਤੁਹਾਨੂੰ ਵੀ ਦੇਖਦੇ ਹਾਂ, ਅਸੀਂ ਬਥੇਰੀਆਂ ਰਿਪਰੈਜ਼ੈਂਟੇਸ਼ਨਸ ਆ ਤੁਹਾਨੂੰ ਵੀ ਦਿੱਤੀਆਂ ਨੇ ਕਿ ਬਈ ਇਹੀ ਮੋਦੀ ਅਮਿਤ ਸ਼ਾਹ ਜਿਹਨੂੰ ਤੁਸੀਂ 12 ਸਾਲ ਅਮਰੀਕਾ 'ਚ ਨਹੀਂ ਆਣ ਦਿੱਤਾ, ਤੁਹਾਡੇ ਆਪਣੇ USRF ਦੀ ਰਿਪੋਰਟ ਹੈ ਕਿ ਬਈ ਇਹ ਜਿਹੜਾ ਇਹਨੇ ਕਿਲਿੰਗਸ ਕੀਤੀਆਂ ਹਜ਼ਾਰਾਂ ਦੀਆਂ, ਔਰ ਨਜ਼ਰ ਆ ਰਿਹਾ ਕਿ ਮੋਦੀ ਰਜੀਮ ਨਾਜ਼ੀ ਤਰਜ਼ ਦੇ ਉੱਤੇ ਹੈ, ਕੀ ਕਰ ਰਿਹਾ ਹੈ। ਰਾਦਰ ਇਸ ਪੈਂਡੈਮਿਕ ਦੀ ਆੜ ਦੇ ਵਿੱਚ ਉਹ ਕਾਨੂੰਨ ਵੀ ਜਿਹੜੇ ਨੇ ਬ੍ਰਿਟਿਸ਼ ਦੇ 19ਵੀਂ ਸਦੀ ਦੇ, ਉਹ ਵੀ ਇੰਪਲੀਮੈਂਟ ਹੋ ਰਹੇ ਨੇ, ਔਰ ਉਹਦੇ ਥੱਲੇ ਬੇਸਿਕ ਰਾਈਟਸ, ਈਵਨ ਜੇ ਰਿਲੀਜੀਅਸ ਰਾਈਟਸ ਕੇ ਜੂਨ ਦਾ ਮਹੀਨਾ ਗੁਜ਼ਰਿਆ, 36ਵੀਂ ਜਿਹੜੀ ਹੈ ਉਹ ਦੁਖਦ ਯਾਦ ਸੀ। ਦਰਬਾਰ ਸਾਹਿਬ ਦੇ ਬਾਹਰ ਜਿਹੜੀ ਆ ਉਹਨਾਂ ਨੇ ਫੋਰਸ ਲਾ ਕੇ ਸਿੱਖਾਂ ਨੂੰ ਦਰਬਾਰ ਸਾਹਿਬ ਦੇ ਦਰਸ਼ਨ ਨਹੀਂ ਕਰਨ ਦਿੱਤੇ। ਰੌਲਾ ਜਿਹੜੇ ਉੱਥੇ ਉਹਨਾਂ ਦੇ ਬੈਠੇ ਏਜੰਟ ਪਾਉਂਦੇ ਨੇ ਜੀ, ਉੱਥੇ ਹਿਸਟਰੀ ਉਹਨਾਂ ਨੇ 3 ਹਿਸਟੋਰੀਕਲ ਗੁਰਦੁਆਰੇ, ਗੁਰਦੁਆਰਾ ਗਿਆਨ ਗੋਦੜੀ ਹਰਿਦੁਆਰ ਔਰ ਮੰਗੂ ਮੱਠ ਇਨ ਉੜੀਸਾ, ਜਗਨਨਾਥਪੁਰੀ ਔਰ ਡੋਂਗਮਾਰ ਇਨ ਸਿੱਕਮ, ਤਿੰਨੋਂ ਹੀ ਜਿਹੜੇ ਨੇ ਉਹ ਹਟਾ ਦਿੱਤੇ ਨੇ, ਔਰ ਉੱਥੇ ਉਹਨਾਂ ਨੇ ਜਿਹੜਾ ਕਿਤੇ ਸਕਾਟਸ ਦਾ ਦਫ਼ਤਰ ਖੜਾ ਕਰ ਦਿੱਤਾ ਹੈ, ਕਿਤੇ ਮੰਦਿਰ ਬਣਾ ਦਿੱਤੇ, ਔਰ ਇਸ ਸਾਰੇ ਦੇ ਥੱਲੇ ਐਂਡ ਕਿਵੇਂ ਉਹਨਾਂ ਨੇ ਫਰੀडम ਦੱਬੀ ਹੈ ਵੀ ਈਵਨ TV 84, ਸਿੱਖ ਸਿਆਸਤ ਔਰ KTV ਸਾਰੇ ਜੂਨ ਤੋਂ ਲੈ ਕੇ ਬੈਨ ਕੀਤੇ ਹੋਏ ਨੇ। ਸੋ ਕਿਸ ਕਿਸਮ ਦਾ ਇਹ ਸਿਸਟਮ ਹੈ, ਔਰ ਤੁਹਾਨੂੰ ਲੱਗਦਾ ਵੀ ਇਹ ਬੜੀ ਵੱਡੀ ਡੈਮੋਕ੍ਰੇਸੀ ਹੈ ਜਿਹੜਾ ਤੁਹਾਡੇ ਅਲਾਈ ਬਣ ਗਏ ਨੇ। ਔਰ ਮੈਂ ਕਨਕਲੂਜਨ 'ਚ ਇਹ ਗੱਲ ਕਹੀ ਵਿਦ ਡਿਊ ਜਿਹੜਾ ਰਿਗਾਰਡ ਕਿ ਵੀ ਦੇਖੋ ਬਾਕੀ ਤੁਹਾਡੀਆਂ ਨੀਤੀਆਂ ਨੇ, ਤੁਸੀਂ ਤੁਹਾਡਾ ਦਾਇਰਾਕਾਰ ਰਿਲੀਜੀਅਸ ਫਰੀडम ਜਾਂ ਪੋਲੀਟੀਕਲ ਨਹੀਂ ਹੈ, ਤੁਸੀਂ ਉਹਨੂੰ ਹਿਊਮਨ ਰਾਈਟਸ ਤੱਕ ਰੱਖਣਾ ਚਾਹੁੰਦੇ ਹੋ, ਪਰ ਜੇ ਹਿਊਮਨ ਰਾਈਟਸ ਹੀ ਹੈ, ਕਰਤਾਰਪੁਰ ਕੋਰੀਡੋਰ ਪਾਕਿਸਤਾਨ ਦੀ ਗਵਰਨਮੈਂਟ ਇਮਰਾਨ ਖਾਨ ਹੋਰਾਂ ਦੀ ਉਹ ਇੱਕ ਗੁੱਡਵਿਲ ਜੈਸਚਰ 72 ਸਾਲ ਬਾਅਦ ਸਿੱਖਾਂ ਨੂੰ ਦਿੰਦੀ ਹੈ। ਤੁਸੀਂ ਇਹ ਦੇਖੋ ਕਿ ਵੀ ਉਹਨਾਂ ਨੇ ਕਿਵੇਂ ਰੁਕਾਵਟਾਂ ਖੜੀਆਂ ਕੀਤੀਆਂ। 29 ਜੂਨ ਤੋਂ ਪਾਕਿਸਤਾਨ ਨੇ ਖੋਲ ਦਿੱਤਾ ਕਰਤਾਰਪੁਰ ਸਾਹਿਬ ਕੋਰੀਡੋਰ, ਅਯੁੱਧਿਆ ਦੇ ਮੰਦਿਰ ਦਾ ਨੀਂਹ ਪੱਥਰ ਰੱਖਿਆ ਜਾ ਸਕਦਾ ਹੈ,
ਜਗਨਨਾਥਪੁਰੀ ਦੇ ਵਿੱਚ ਰਥ ਯਾਤਰਾ ਹੋ ਸਕਦੀ ਹੈ, ਅਮਰਨਾਥ ਦੀ ਯਾਤਰਾ ਹੋ ਸਕਦੀ ਹੈ, ਸਿੱਖ ਕਿਉਂ ਨਹੀਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਨੂੰ ਜਾ ਸਕਦੇ। ਸੋ ਕੁੱਲ ਮਿਲਾ ਕੇ ਮੈਂ ਉਹਨਾਂ ਨੂੰ ਇਹੀ ਕਿਹਾ ਵੀ ਅੱਜ ਜਿਹੜੇ ਹਾਲਾਤ ਨੇ ਤੁਹਾਡੀ ਮਜਬੂਰੀ ਵੀ ਹੋਏਗੀ, ਚੀਨ ਦੇ ਨਾਲ ਜਿਹੜਾ ਪਾਰਟ ਚੱਲ ਰਿਹਾ ਹੈ, ਲੇਕਿਨ ਜੇ ਤੁਸੀਂ ਸਾਊਥ ਏਸ਼ੀਆ 'ਚ ਪਰਮਾਨੈਂਟ ਪੀਸ, ਪ੍ਰੋਸਪੈਰਿਟੀ ਐਂਡ ਸਟੇਬਿਲਿਟੀ ਚਾਹੁੰਦੇ ਹੋ ਤੇ ਫਿਰ ਬਫਰ ਸਟੇਟ ਸਿੱਖਾਂ ਦੀ ਖਾਲਿਸਤਾਨ ਜਿਹੜੀ ਕਿ ਤਿੰਨੋਂ ਹੀ ਨਿਊਕਲੀਅਰ ਆਰਮਡ ਕੰਟਰੀਜ਼ ਚੀਨ, ਪਾਕਿਸਤਾਨ ਔਰ ਭਾਰਤ ਦੇ ਵਿਚਾਲੇ ਹੋਣੀ ਚਾਹੀਦੀ ਹੈ। ਇਹੀ ਸੋਲੂਸ਼ਨ ਹੈ। ਔਰ ਜ਼ਾਹਰ ਹੈ ਕਿ ਉਹਨਾਂ ਨੇ ਕੁਝ ਸਵਾਲ ਵੀ ਲਏ ਔਰ ਉਹਨਾਂ ਨੇ ਤਾਂ ਆਪਣੇ ਦਾਇਰਾਕਾਰ 'ਚ ਰਹਿਣਾ ਹੁੰਦਾ ਹੈ, ਪਰ ਅਸੀਂ ਨਾ ਸਿਰਫ ਵਰਬਲੀ ਜਿਹੜਾ ਉਸ ਸਾਰੇ 'ਚ ਲਿਆਂਦਾ, ਈਵਨ ਜਿਹੜੇ ਇਸ ਸਾਰੇ ਦੇ ਵਿੱਚ ਕਿਉਂਕਿ ਪ੍ਰੈਜ਼ੀਡੈਂਟ ਨੂੰ ਐਡਰੈਸਡ ਮੈਮੋਰੈਂਡਮ ਹੈ ਵਾਇਆ ਸਟੇਟ ਡਿਪਾਰਟਮੈਂਟ ਔਰ ਮਾਈਕ ਪੋਂਪੀਓ ਔਰ ਵਾਈਸ ਪ੍ਰੈਜ਼ੀਡੈਂਟ ਨੂੰ ਵੀ, ਔਰ ਉਹਦੇ 'ਚ ਜਿਹੜਾ 3 ਕਨਕਲੂਜਨ ਉਹਨਾਂ ਨੇ ਜਿਹੜੇ ਕੱਢੇ ਨੇ, ਮੈਂ ਕਿਉਂਕਿ ਡਾਕੂਮੈਂਟੇਸ਼ਨ ਹੈ ਔਰ ਕਿਸੇ ਨੂੰ ਇਹ ਭੁਲੇਖਾ ਨਾ ਹੋਏ ਕਿ ਵੀ ਕਿਸੇ ਨੇ ਕੋਈ ਵਰਡ ਮਿਸ ਕੀਤੇ ਨੇ। ਸੋ ਪਹਿਲਾ ਸੀ ਕਿ ਵੀ ਅਸੀਂ ਕੀ ਮੰਗਦੇ ਹਾਂ ਤੁਹਾਡੇ ਤੋਂ, ਵੀ ਆਰ ਰਿਕੁਐਸਟਿੰਗ ਦੈਟ ਸਟੇਟ ਡਿਪਾਰਟਮੈਂਟ ਐਕਟ ਔਨ US ਸਰਵਸ ਰਿਕਮੈਂਡੇਸ਼ਨਸ ਟੂ ਐਡ ਦਾ ਨੇਸ਼ਨ ਆਫ ਇੰਡੀਆ to the list of countries of particular concern for the gross human rights violations against the Sikhs and other minority communities। ਹੁਣ US ਸਰਫ ਨੇ ਜਿਹੜੀ ਰਿਪੋਰਟ ਇਸ ਸਾਲ ਦਿੱਤੀ ਹੈ, ਉਹਨਾਂ ਨੇ ਕਿਹਾ ਵੀ ਭਾਰਤ 'ਚ ਘੱਟ ਗਿਣਤੀਆਂ ਤੇ ਇੰਨੇ ਜ਼ੁਲਮ ਹੋ ਰਹੇ ਨੇ ਕਿ ਇਹਨਾਂ ਨੂੰ ਬਲੈਕ ਲਿਸਟ ਕਰੋ, ਔਰ ਉਹਦੇ ਲਈ ਇੱਕ ਟਰਮ ਕੰਟਰੀ ਆਫ ਕੰਸਰਨ ਹੈ ਕਿ ਮੋਸਟ ਜਿੱਥੇ ਵਾਇਲੇਸ਼ਨ ਹੋ ਰਹੀ ਹੈ ਵੀ ਇੰਡੀਆ ਨੂੰ ਇਹਦੇ 'ਚ ਲਿਆਓ, ਜੋ ਉੱਥੇ ਮਾਈਨੋਰਟੀਜ਼ ਨਾਲ ਅਸੀਂ ਵੀ ਉਹਨੂੰ ਕਹਿੰਦਾ ongoing abuses in India against minorities have made US SURF to place India on Tier 2 watch list since 2009 ਕਿ 2009 ਤੋਂ ਆਲਰੇਡੀ ਇੰਡੀਆ ਟਾਇਰ 2 ਤੇ ਹੈ। ਹੁਣ ਇਹਨੂੰ ਕੰਟਰੀ ਆਫ ਪਾਰਟਿਕੂਲਰ ਕੰਸਰਨ ਬਣਾਓ। ਅੰਡਰ ਪ੍ਰਾਈਮ ਮਿਨਿਸਟਰ ਮੋਦੀ's BJP administration, state sanctioned persecution and discrimination has sharply escalated for millions of Indian citizens. 8 states in India have enacted anti-conversion legislations ਕਿ ਉੱਥੇ ਜ਼ੁਲਮ ਹੋ ਰਹੇ ਨੇ, ਔਰ 8 ਸਟੇਟਾਂ ਭਾਰਤ ਦੀਆਂ ਨੇ ਆਲਰੇਡੀ ਕਨਵਰਸ਼ਨ ਦੇ ਖਿਲਾਫ ਲਾਅ ਬਣਾਏ ਨੇ, ਜਿਹਦਾ ਮਤਲਬ ਹਿੰਦੂ ਬਣਾਉਣਾ। ਜਿਹੜੇ ਹਿੰਦੂ ਬਣ ਰਹੇ ਨੇ ਉੱਥੇ ਕਿਸੇ ਲਾਅ ਦੀ ਲੋੜ ਨਹੀਂ ਹੈ, ਪਰ ਜੇ ਕੋਈ ਹੋਰ ਪਾਸੇ ਜਾਣਾ ਚਾਹੁੰਦਾ ਤੇ ਉੱਥੇ ਉਹਨਾਂ ਦੀ ਹਰਾਸਮੈਂਟ ਹੈ ਕਿਉਂਕਿ ਕਾਨੂੰਨ ਬਣਾਇਆ। ਸੋ ਪਹਿਲੀ ਰਿਕਮੈਂਡੇਸ਼ਨ ਇਹ ਹੈ ਵੀ ਇੰਡੀਆ ਨੂੰ ਕੰਟਰੀ ਆਫ ਕੰਸਰਨ ਐਲਾਨਿਆ ਜਾਏ। ਦੂਸਰਾ, ਹੈਲਪ ਐਸਟੈਬਲਿਸ਼ ਏ ਡਾਇਲੋਗ ਵਿਦ ਅਫਗਾਨਿਸਤਾਨ ਗਵਰਨਮੈਂਟ ਟੂ ਪ੍ਰੋਟੈਕਟ ਦਾ ਅਫਗਾਨ ਸਿੱਖਸ who chose to stay back in Afghanistan ਕਿ ਵੀ ਉਹਦੇ ਚ ਮੈਂ ਆਪਣੀ ਪ੍ਰੈਜੈਂਟੇਸ਼ਨ 'ਚ ਕਿਹਾ ਸੀ, ਮੈਂ ਕਿਹਾ ਜੀ ਤੁਹਾਡੇ 22 ਸੈਨੇਟਰ ਲਿਖਦੇ ਨੇ ਕਿ ਇਹਨਾਂ ਨੂੰ ਜਿਹੜਾ ਅਫਗਾਨ ਸਿੱਖ ਜਿਨ੍ਹਾਂ ਦੀ ਉੱਥੇ ਨਹੀਂ ਰਹਿਣਾ ਚਾਹੁੰਦੇ, ਹਮਲੇ ਹੋਏ ਨੇ, ਗੁਰਦੁਆਰਾ ਸਾਹਿਬ ਦੇ ਅੰਦਰ ਹੋਇਆ, ਉਹਨਾਂ ਦੇ 25 ਦੇ ਕਰੀਬ ਮਾਰੇ ਗਏ, ਫਿਰ ਕ੍ਰੀਮੇਟ ਕਰਨ ਗਏ ਉੱਥੇ ਹੋਇਆ, ਕਿ ਵੀ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਰਿਫਿਊਜੀ ਸਟੇਟਸ ਦੇ ਕੇ ਅਮਰੀਕਾ ਲਿਆ ਸਕਦੇ। ਸੋ ਮੈਂ ਕਿਹਾ ਵੀ ਉਹ ਉਸ ਹੱਦ ਤੱਕ ਉੱਥੇ ਚੱਲ ਰਿਹਾ ਹੈ ਵੀ ਉਹਨਾਂ ਨੇ ਇਹ ਨਹੀਂ ਹੈ ਕਿ ਵੀ ਉਹ ਇੰਡੀਆ ਜਾਣਾ ਵੀ ਜਿਹੜਾ ਉਹਨਾਂ ਦੇ ਲਈ ਇਵੇਂ ਹੀ ਹੈ ਕਿ ਫਰੋਮ ਫਰਾਈਂਗ ਪੈਨ ਟੂ ਦਾ ਫਾਇਰ, ਇਹ ਕਿ ਭਾਈ ਉਹਦੇ ਚੋਂ ਨਿਕਲੇ ਫਰਾਈਂਗ ਪੈਨ ਚੋਂ ਤੇ ਉਹ ਅੱਗ ਦੇ ਵਿੱਚ ਡਿੱਗ ਪਏ। ਪਰ ਤੁਸੀਂ ਜਿਹੜਾ ਉਹਨਾਂ ਨੂੰ ਨਹੀਂ ਇਹ ਦਿੱਤਾ ਹੈ, ਲੇਕਿਨ ਕੁਝ ਸਿੱਖ ਐਸੇ ਨੇ ਜਿਹੜੇ ਅਫਗਾਨਿਸਤਾਨ ਅੱਜ ਵੀ ਨਹੀਂ ਛੱਡਣਾ ਚਾਹੁੰਦੇ ਕਿਉਂਕਿ ਸਿੱਖਾਂ ਦੇ ਇਤਿਹਾਸਕ ਗੁਰਦੁਆਰੇ ਨੇ, ਉਸ ਮਿੱਟੀ ਨੂੰ ਉਹ ਪਿਆਰ ਕਰਦੇ ਨੇ। ਸੋ ਇਹ ਅਫਗਾਨਿਸਤਾਨ ਗਵਰਨਮੈਂਟ ਦੇ ਨਾਲ ਸਾਡਾ ਡਾਇਲੋਗ ਜਿਹੜਾ ਹੋਏ ਤਾਂ ਕਿ ਜੇ ਤੁਸੀਂ ਉੱਥੇ ਬੈਠੇ ਹੋ ਤਾਂ ਉਹਨਾਂ ਦੀ ਪ੍ਰੋਟੈਕਸ਼ਨ ਨੂੰ ਗਵਰਨਮੈਂਟ ਜਿਹੜਾ ਗਾਰੰਟੀ ਕਰੇ। ਔਰ ਤੀਸਰਾ ਔਰ ਕਨਕਲੂਡਿੰਗ ਜਿਹੜਾ ਸੀ ਵਿਦ ਦਾ ਕਰੰਟ ongoing crisis in South Asia including Afghanistan, Pakistan, China and India, Sikhs are being uprooted on a daily basis। ਅਫਗਾਨਿਸਤਾਨ ਚੋਂ ਜੋ ਚੱਲ ਰਿਹਾ ਹੈ ਡੇਲੀ ਬੇਸ ਤੇ ਅਪਰੂਟ ਹੋ ਰਹੇ ਨੇ, ਇੰਡੀਆ ਜੋ ਕਰ ਰਿਹਾ ਹੈ ਉਹਦੇ ਥੱਲੇ ਵੀ ਨਿਕਲ ਰਹੇ ਨੇ। ਕਿੰਨੇ ਇੱਥੇ ਕੋਈ ਮੈਕਸੀਕੋ 'ਚ ਫਸਿਆ, ਕੋਈ ਏਜੰਟਾਂ ਦੇ ਢੇਰ ਚੜ੍ਹਦਾ ਇੱਥੇ ਕਿਉਂਕਿ ਉਹ ਅਸਾਈਲਮ ਲਈ ਆਉਂਦੇ ਨੇ, ਉੱਥੇ ਜੋ ਹਾਲਾਤ ਇੰਡੀਆ 'ਚ ਬਣੇ ਹੋਏ ਨੇ, ਸੋ ਉੱਥੋਂ ਅਪਰੂਟ ਹੋ ਰਹੇ ਨੇ। ਮੈਨੀ ਸਿੱਖਸ ਆਰ ਲੀਵਿੰਗ ਇੰਡੀਆ and finding refuge in other countries because of institutionalized religious persecution and failure of justice of crimes committed against humanity by India। ਕਿ ਉੱਥੇ persecution ਨੂੰ legalize ਕਰ ਦਿੱਤਾ ਹੈ ਹਕੂਮਤ, ਜੋ ਕਰ ਰਹੀ ਹੈ ਉਹਨਾਂ ਦੇ ਵਿਜੀਲਾਂਟੇ ਗਰੁੱਪ ਕਰ ਰਹੇ ਨੇ। ਸੋ ਉਹ ਬਾਹਰ ਆ ਕੇ ਜਿਹੜੇ ਨੇ ਉਹ ਰਿਫਿਊਜ ਲੈ ਰਹੇ ਨੇ। The Afghan Sikhs who are leaving to go to India are not going there as a country of first choice but have no alternatives। ਕਿ ਸਿੱਖ ਅਫਗਾਨਿਸਤਾਨ ਦੇ ਜੇ ਤੁਸੀਂ ਇੱਥੇ ਰੱਖਿਆ ਹੁੰਦਾ, ਸੱਦੋ ਉਹਨਾਂ ਨੂੰ ਤੇ ਉਹ ਕੋਈ ਇੰਡੀਆ
ਸੁਪਨੇ 'ਚ ਵੀ ਨਾ ਸੋਏ, ਉਹਨਾਂ ਕੋਲ ਕੋਈ ਚੋਇਸ ਨਹੀਂ ਹੈ ਜੀ। ਉਹਨਾਂ ਦੇ ਜਾਣ ਦਾ। ਦੇ ਨੋ what will be their fate once they land in India। ਉਹਨਾਂ ਨੂੰ ਇਹ ਵੀ ਪਤਾ ਹੈ ਵੀ ਇੰਡੀਆ 'ਚ ਅਲਟੀਮੇਟਲੀ ਕਿਸੇ ਕੋਲ ਜੌਬ ਨਹੀਂ ਹੋਣਾ, ਉੱਥੇ ਇੱਕ ਪਰਸੀਕਿਊਸ਼ਨ ਚੋਂ ਨਿਕਲ ਕੇ ਦੂਸਰੀ ਹੈ। ਜੀ ਹੈਂਸ ਵੀ ਸੁਜੈਸਟ, ਔਰ ਇਹ ਬੜੀ ਸਟਰੋਂਗ ਵਰਡ, ਸਿੱਖ ਪਾਰਲੀਮੈਂਟ ਦੀ, ਅਮਰੀਕਾ ਦੇ ਚਾਰੋਂ ਹੀ ਡੈਸਕਸ ਦੇ ਔਰ ਸਟੇਟ ਡਿਪਾਰਟਮੈਂਟ ਨੂੰ ਇਹ ਰਿਕਮੈਂਡੇਸ਼ਨ, ਇਹ ਛੋਟੀ ਗੱਲ ਨਹੀਂ ਛੋਟੀ ਗੱਲ ਹੈ, ਨਹੀਂ। ਜਿਹਦੇ 'ਚ ਸਾਰੀਆਂ ਆਰਗੇਨਾਈਜੇਸ਼ਨ ਜਿਨ੍ਹਾਂ ਦਾ ਮੈਂ ਕਿਹਾ ਕਿ ਉਹਦੇ 'ਚ ਪਾਰਟਿਸਿਪੈਂਟ ਨੇ। ਜੀ we suggest that a buffer state be created between India, Pakistan and China that will bring peace and harmony to the region of South Asia। ਕਿ ਖਾਲਿਸਤਾਨ ਦੀ ਸਟੇਟ ਜਿਹੜੀ ਹੈ ਸਿੱਖਾਂ ਦੀ, ਇੱਕ ਬਫਰ ਸਟੇਟ ਬਣਾਈ ਜਾਏ ਜੀ। ਤਾਂ ਕਿ ਇਹਨਾਂ ਤਿੰਨਾਂ ਦੇ ਵਿਚਾਲੇ, ਚਾਈਨਾ, ਅਮਰੀਕਾ ਔਰ ਪਾਕਿਸਤਾਨ, ਤਿੰਨੋਂ ਹੀ ਜਿਹੜੀਆਂ ਨਿਊਕਲੀਅਰ ਪਾਵਰਸ ਨੇ, ਬਿਲਕੁਲ। ਤਾਂ ਕਿ ਉਸ ਖਿੱਤੇ ਦੇ ਵਿੱਚ ਅਮਨ ਔਰ ਸਦਭਾਵਨਾ, ਜਿਹਨੂੰ ਹਾਰਮਨੀ ਕਹਿੰਦੇ ਨੇ, ਇਹ ਉਹ ਬਣੀ ਹੋਏ। ਰਹੇ। ਸੋ ਮੈਂ ਸਮਝਦਾ ਵੀ ਇਹ ਇੱਕ ਕਾਫੀ ਬੋਲਡ ਸਿੱਖ ਜਥੇਬੰਦੀਆਂ ਦਾ ਐਂਡੇਵਰ ਹੈ, ਖਾਸ ਤੌਰ ਤੇ ਵਰਲਡ ਸਿੱਖ ਪਾਰਲੀਮੈਂਟ ਦੇ ਬਿਹਾਫ ਤੇ, ਜੀ ਔਰ ਆਉਣ ਵਾਲੇ ਪੀਰੀਅਡ 'ਚ ਅਸੀਂ ਇਸ ਤੇ ਅੱਗੋਂ ਫਾਲੋ ਅਪ ਵੀ ਕਰਾਂਗੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਨੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।